ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਏ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਏ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਫਰਵਰੀ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਅਮਾਲ। ਕਿਉਂ ਜੇ ਰੱਬ ਜਿਹਦਾ ਮੈਂ ਆ ਤੇ ਜਿਹਦੀ ਇਬਾਦਤ ਵੀ ਕਰਦਾ ਵਾਂ, ਉਹਦਾ ਫਰਿਸ਼ਤਾ ਇਸੇ ਰਾਤ ਮੇਰੇ ਕੋਲ ਆਇਆ। ਜਵਾਬੀ ਪੜ੍ਹਾਈ ਜ਼ਬੂਰ ਯਸਾਇਆ। ਜਿਹੜਾ ਹੱਕ ਤਾਲਾ ਦੇ ਪਰਦੇ ਵਿੱਚ ਰਹਿੰਦਾ ਏ, ਉਹ ਕਾਦਰ ਮੁਤਲਕ ਦੇ ਪਰਛਾਵੇਂ ਵਿੱਚ ਸਕੂਨਤ ਕਰੇਗਾ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ, ਉਹੀ ਮੇਰੀ ਪਨਾਹ ਤੇ ਮੇਰਾ ਗੜ੍ਹ ਏ, ਉਹ ਮੇਰਾ ਰੱਬ ਏ ਜਿਹਦੇ ਉੱਤੇ ਮੇਰਾ ਤਵੱਕਲ ਏ। ਪਰ ਤੂੰ ਐ ਖੁਦਾਵੰਦ ਮੇਰੀ ਪਨਾਹ ਏ, ਤੂੰ ਹੱਕ ਤਾਲਾ ਨੂੰ ਆਪਣਾ ਮਸਕਨ ਬਣਾ ਲਿਆ ਏ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਤੇ ਕੋਈ ਵਬਾ ਤੇਰੇ ਖੈਮੇ ਦੇ ਕੋਲ ਨਾ ਅਪੜੇਗੀ, ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਭਈ ਤੇਰੀਆਂ ਸਾਰੀਆਂ ਰਾਹਾਂ ਵਿੱਚ ਤੇਰੀ ਰਾਖੀ ਕਰਨ। ਮੈਂ ਰੱਬ ਦੀ ਸ਼ਫਕਤ ਦਾ ਜ਼ਿਕਰ ਕਰਾਂਗਾ, ਖੁਦਾਵੰਦ ਦੀ ਹੀ ਸਤਾਇਸ਼ ਦਾ, ਉਸ ਸਭ ਲਈ ਜੋ ਖੁਦਾਵੰਦ ਨੇ ਸਾਨੂੰ ਦਿੱਤਾ ਏ, ਤੇ ਉਹਦੀ ਵੱਡੀ ਮਿਹਰਬਾਨੀ ਦਾ, ਜਿਹੜੀ ਉਹਨੇ ਇਸਰਾਏਲ ਦੇ ਖਨਵਾਦ ਦੇ ਉੱਤੇ ਆਪਣੀ ਖਾਸ ਰਹਿਮਤ ਤੇ ਬਹੁਤੀ ਸ਼ਫਕਤ ਦੇ ਮੁਤਾਬਕ ਜ਼ਾਹਰ ਕੀਤੀ। ਕਿਉਂ ਜੇ ਉਹਨੇ ਆਖਿਆ ਭਈ ਯਕੀਨਨ ਉਹ ਮੇਰੇ ਹੀ ਲੋਕੀ ਨੇ, ਅਜਿਹੀ ਔਲਾਦ ਜਿਹੜੀ ਬੇਵਫਾਈ ਨਹੀਂ ਕਰੇਗੀ। ਇਸ ਲਈ ਉਹ ਉਹਨਾਂ ਦਾ ਬਚਾਉਣ ਵਾਲਾ ਹੋਇਆ। ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਵਿੱਚ ਮੁਸੀਬਤ ਦਾ ਮਾਰਿਆ ਬਣਿਆ, ਤੇ ਉਹਦੇ ਹਜ਼ੂਰ ਖਲੋਣ ਵਾਲੇ ਫਰਿਸ਼ਤੇ ਨੇ ਉਹਨਾਂ ਨੂੰ ਬਚਾਇਆ। ਉਹਨੇ ਆਪਣੀ ਉਲਫਤ ਤੇ ਰਹਿਮਤ ਦੇ ਪਾਰੋਂ ਉਹਨਾਂ ਦਾ ਫਿਦਿਆ ਦਿੱਤਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਰੱਬ ਦੇ ਰੱਥ ਵੀ ਹਜ਼ਾਰ ਬਲਕਿ ਹਜ਼ਾਰਾਂ ਨੇ। ਜ਼ਬੂਰ। ਮੈਂ ਹਰ ਵੇਲੇ ਖੁਦਾਵੰਦ ਨੂੰ ਧੰਨ ਆਖਾਂਗਾ, ਉਹਦੀ ਸਤਾਇਸ਼ ਹਮੇਸ਼ਾ ਤੀਕਰ ਮੇਰੀ ਜ਼ੁਬਾਨ ਉੱਤੇ ਰਵੇਗੀ। ਮੇਰੀ ਰੂਹ ਖੁਦਾਵੰਦ ਉੱਤੇ ਫਖਰ ਕਰੇਗੀ। ਹਲੀਮ ਇਹ ਸੁਣ ਕੇ ਖੁਸ਼ ਹੋਣਗੇ। ਖੁਦਾਵੰਦ ਤੋਂ ਡਰਨ ਵਾਲਿਆਂ ਦੇ ਚਾਰਾਂ ਪਾਸੇ ਉਹਦਾ ਫਰਿਸ਼ਤਾ ਖੈਮਾ ਲਾ ਕੇ ਬੈਠਾ ਹੁੰਦਾ ਏ ਤੇ ਉਹਨਾਂ ਨੂੰ ਬਚਾਉਂਦਾ ਏ। ਅਮਾਲ। ਤੇ ਰਸੂਲਾਂ ਦੇ ਹੱਥਾਂ ਵਿੱਚੋਂ ਬਹੁਤ ਸਾਰੇ ਨਿਸ਼ਾਨ ਤੇ ਅਜੀਬ ਕੰਮ ਲੋਕਾਂ ਵਿੱਚ ਜ਼ਾਹਰ ਹੁੰਦੇ ਸੀ, ਤੇ ਉਹ ਸਾਰੇ ਇੱਕ ਦਿਲ ਹੋ ਕੇ ਸੁਲੇਮਾਨ ਦੇ ਬਰਾਂਡੇ ਵਿੱਚ ਇਕੱਠੇ ਹੁੰਦੇ ਸੀ। ਤੇ ਈਮਾਨ ਲਿਆਉਣ ਵਾਲੇ ਮਰਦ ਤੇ ਔਰਤਾਂ ਖੁਦਾਵੰਦ ਦੀ ਕਲੀਸਿਆ ਵਿੱਚ ਹੋਰ ਵੀ ਕਸਰਤ ਨਾਲ ਆ ਮਿਲੇ। ਇੱਥੇ ਤੀਕਰ ਭਈ ਲੋਕ ਬਿਮਾਰਾਂ ਨੂੰ ਸੜਕਾਂ ਤੇ ਲਿਆ ਕੇ ਤੇ ਖਟੋਲਿਆਂ ਉੱਤੇ ਲੰਮੇ ਪਾ ਦਿੰਦੇ ਸੀ, ਤਾਂ ਜੋ ਜਦੋਂ ਪਤਰਸ ਆਏ ਤੇ ਉਹਦਾ ਪਰਛਾਵਾਂ ਹੀ ਉਹਨਾਂ ਵਿੱਚੋਂ ਕਿਸੇ ਇੱਕ ਉੱਤੇ ਪੈ ਜਾਵੇ। ਤੇ ਯਰੂਸ਼ਲਮ ਦੇ ਚਾਰੋਂ ਪਾਸੇ ਦੇ ਸ਼ਹਿਰਾਂ ਤੋਂ ਵੀ ਲੋਕ ਬਿਮਾਰਾਂ ਤੇ ਨਾਪਾਕ ਰੂਹਾਂ ਦੇ ਸਤਾਏ ਹੋਇਆਂ ਨੂੰ ਲਿਆ ਕੇ, ਜਿਹੜੇ ਕਸਰਤ ਨਾਲ ਇਕੱਠੇ ਹੁੰਦੇ ਸੀ, ਤੇ ਉਹ ਸਾਰੇ ਚੰਗੇ ਕੀਤੇ ਜਾਂਦੇ। ਫਿਰ ਸਰਦਾਰ ਕਾਹਨ ਤੇ ਉਹਦੇ ਸਾਰੇ ਸਾਥੀ, ਜਿਹੜੇ ਸਦੂਕੀਆਂ ਦੇ ਫਿਰਕੇ ਦੇ ਸੀ, ਸੜਨ ਦੇ ਪਾਰੋਂ ਉੱਠੇ ਤੇ ਰਸੂਲਾਂ ਨੂੰ ਫੜ ਕੇ ਆਮ ਹਵਾਲਾਤ ਵਿੱਚ ਰੱਖ ਦਿੱਤਾ। ਪਰ ਖੁਦਾਵੰਦ ਦੇ ਫਰਿਸ਼ਤੇ ਨੇ ਰਾਤ ਨੂੰ ਕੈਦਖਾਨੇ ਦੇ ਬੂਹੇ ਖੋਲ੍ਹ ਦਿੱਤੇ ਤੇ ਉਹਨਾਂ ਨੂੰ ਬਾਹਰ ਕੱਢ ਕੇ ਆਖਿਆ ਭਈ ਜਾਓ, ਹੈਕਲ ਵਿੱਚ ਖਲੋ ਕੇ ਐਸ ਹਯਾਤੀ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ। ਉਹ ਇਹ ਸੁਣ ਕੇ ਸਵੇਰ ਹੁੰਦਿਆਂ ਹੀ ਹੈਕਲ ਵਿੱਚ ਗਏ ਤੇ ਤਾਲੀਮ ਦੇਣ ਲੱਗੇ। ਪਰ ਸਰਦਾਰ ਕਾਹਨ ਤੇ ਉਹਦੇ ਸਾਥੀਆਂ ਨੇ ਆ ਕੇ ਸਦਰੇ ਅਦਾਲਤ ਦੇ ਲੋਕਾਂ ਨੂੰ ਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਇਕੱਠਾ ਕੀਤਾ ਤੇ ਕੈਦਖਾਨੇ ਵਿੱਚ ਸੁਨੇਹਾ ਘੱਲਿਆ ਵੀ ਉਹਨਾਂ ਨੂੰ ਲਿਆਓ। ਪਰ ਪਿਆਦਿਆਂ ਨੇ ਅੱਪੜ ਕੇ ਉਹਨਾਂ ਨੂੰ ਕੈਦਖਾਨੇ ਵਿੱਚ ਨਾ ਵੇਖਿਆ ਤੇ ਪਰਤ ਕੇ ਇਹ ਖਬਰ ਦਿੱਤੀ ਭਈ ਅਸੀਂ ਤੇ ਕੈਦਖਾਨੇ ਨੂੰ ਬਹੁਤ ਹਿਫਾਜ਼ਤ ਦੇ ਨਾਲ ਬੰਦ ਕੀਤਾ ਹੋਇਆ ਸੀ, ਤੇ ਪਹਿਰੇ ਵਾਲਿਆਂ ਨੂੰ ਬੂਹੇ ਉੱਤੇ ਖੜੇ ਵੇਖਿਆ, ਪਰ ਜਦ ਖੋਲ੍ਹਿਆ ਤੇ ਅੰਦਰ ਕੋਈ ਨਾ ਮਿਲਿਆ। ਇੰਨੇ ਵਿੱਚ ਕਿਸੇ ਨੇ ਆ ਕੇ ਉਹਨਾਂ ਨੂੰ ਸੁਨੇਹਾ ਦਿੱਤਾ ਭਈ ਵੇਖੋ, ਉਹ ਬੰਦੇ ਜਿਨ੍ਹਾਂ ਨੂੰ ਤੁਸੀਂ ਕੈਦ ਕੀਤਾ ਸੀ, ਹੈਕਲ ਵਿੱਚ ਖਲੋਤੇ ਲੋਕਾਂ ਨੂੰ ਤਾਲੀਮ ਦੇ ਰਹੇ ਨੇ। ਤਦ ਸਰਦਾਰ ਪਿਆਦਿਆਂ ਨੂੰ ਨਾਲ ਲੈ ਜਾ ਕੇ ਉਹਨਾਂ ਨੂੰ ਲੈ ਆਇਆ, ਪਰ ਜ਼ਬਰਦਸਤੀ ਨਹੀਂ, ਕਿਉਂ ਜੇ ਉਹ ਲੋਕਾਂ ਤੋਂ ਡਰਦੇ ਸੀ ਭਈ ਸਾਨੂੰ ਸੰਸਾਰ ਨਾ ਕਰਨ। ਫਿਰ ਉਹਨਾਂ ਨੂੰ ਲਿਆ ਕੇ ਅਦਾਲਤ ਵਿੱਚ ਖੜਾ ਕੀਤਾ ਤੇ ਸਰਦਾਰ ਕਾਹਨ ਨੇ ਉਹਨਾਂ ਨੂੰ ਇਹ ਆਖਿਆ ਭਈ ਅਸੀਂ ਤੁਹਾਨੂੰ ਸਖਤੀ ਨਾਲ ਆਖਿਆ ਸੀ ਭਈ ਇਹ ਨਾਂ ਲੈ ਕੇ ਤਾਲੀਮ ਨਾ ਦਿਓ, ਪਰ ਵੇਖੋ
ਤੁਸੀਂ ਸਾਰੇ ਯਰੂਸ਼ਲਮ ਵਿੱਚ ਇਹ ਤਾਲੀਮ ਫੈਲਾ ਛੱਡੀਏ ਤੇ ਉਸ ਬੰਦੇ ਦਾ ਖੂਨ ਸਾਡੇ ਸਿਰ ਪਾਉਣਾ ਚਾਹੁੰਦੇ ਹੋ? ਪਤਰਸ ਤੇ ਰਸੂਲਾਂ ਨੇ ਜਵਾਬ ਵਿੱਚ ਆਖਿਆ, ਭਈ ਸਾਡੇ ਉੱਤੇ ਬੰਦਿਆਂ ਦੇ ਹੁਕਮ ਨਾਲੋਂ ਰੱਬ ਦਾ ਹੁਕਮ ਮੰਨਣਾ ਬਹੁਤਾ ਫਰਜ਼ ਏ। ਉਹ ਇਹ ਸੁਣ ਕੇ ਸੜ ਗਏ ਤੇ ਉਹਨਾਂ ਨੂੰ ਕਤਲ ਕਰਨਾ ਚਾਹਿਆ। ਪਰ ਗਮਲੀਏਲ ਨਾਂ ਦੇ ਇੱਕ ਫਰੀਸੀ ਨੇ, ਜਿਹੜਾ ਸ਼ਰਅ ਦਾ ਆਲਮ ਤੇ ਸਾਰੇ ਲੋਕਾਂ ਵਿੱਚ ਇੱਜ਼ਤਦਾਰ ਬੰਦਾ ਸੀ, ਅਦਾਲਤ ਵਿੱਚ ਖਲੋ ਕੇ ਆਖਿਆ, ਭਈ ਇਹਨਾਂ ਬੰਦਿਆਂ ਨੂੰ ਥੋੜ੍ਹੇ ਚਿਰ ਲਈ ਬਾਹਰ ਕੱਢ ਦਿਓ। ਫਿਰ ਉਹਨਾਂ ਨੂੰ ਆਖਿਆ, ਇਹਨਾਂ ਬੰਦਿਆਂ ਤੋਂ ਕਿਨਾਰਾ ਕਰੋ ਤੇ ਇਹਨਾਂ ਨਾਲ ਕੋਈ ਕੰਮ ਨਾ ਰੱਖੋ, ਕਿਉਂ ਜੇ ਇਹ ਤਦਬੀਰ ਜਾਂ ਕੰਮ ਜੇ ਬੰਦਿਆਂ ਵੱਲੋਂ ਏ ਤੇ ਆਪ ਹੀ ਮੁੱਕ ਜਾਵੇਗੀ, ਪਰ ਜੇ ਇਹ ਰੱਬ ਵੱਲੋਂ ਏ ਤੇ ਤੁਸੀਂ ਇਹਨਾਂ ਬੰਦਿਆਂ ਤੋਂ ਜਿੱਤ ਨਾ ਸਕੋਗੇ। ਤੇ ਉਹ ਹੈਕਲ ਵਿੱਚ ਤੇ ਘਰਾਂ ਵਿੱਚ ਰੋਜ਼ ਤਾਲੀਮ ਦੇਣ ਤੇ ਇਸ ਗੱਲ ਦੀ ਖੁਸ਼ਖਬਰੀ ਸੁਣਾਉਣ ਤੋਂ ਭਈ ਯਿਸੂ ਹੀ ਮਸੀਹ ਏ, ਬਾਜ਼ ਨਾ ਆਏ। ਅਮਾਲ। ਕਰੀਬਨ ਉਸੇ ਵੇਲੇ ਹੈਰੋਦੀਸ ਬਾਦਸ਼ਾਹ ਨੇ ਸਤਾਉਣ ਲਈ ਕਲੀਸਿਆ ਵਿੱਚ ਕੁਝ ਬੰਦਿਆਂ ਉੱਤੇ ਹੱਥ ਪਾਇਆ ਤੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਦੇ ਨਾਲ ਕਤਲ ਕਰ ਦਿੱਤਾ। ਜਦ ਵੇਖਿਆ ਭਈ ਇਹ ਗੱਲ ਯਹੂਦੀਆਂ ਨੂੰ ਪਸੰਦ ਆਈ ਤੇ ਉਹਨੇ ਪਤਰਸ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਫੜ ਕੇ ਗ੍ਰਿਫਤਾਰ ਕੀਤਾ ਤੇ ਨਿਗਹਿਬਾਨੀ ਲਈ 4-4 ਸਿਪਾਹੀਆਂ ਦੇ 4 ਪਹਿਰਿਆਂ ਵਿੱਚ ਰੱਖਿਆ, ਇਸ ਇਰਾਦੇ ਨਾਲ ਭਈ ਫਸਹ ਤੋਂ ਬਾਅਦ ਉਹਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰੇ। ਇਸ ਲਈ ਕੈਦਖਾਨੇ ਵਿੱਚ ਤੇ ਪਤਰਸ ਦੀ ਨਿਗਹਿਬਾਨੀ ਹੋ ਰਹੀ ਸੀ, ਪਰ ਕਲੀਸਿਆ ਉਹਦੇ ਲਈ ਬਦਨ ਤੇ ਜਾਨ ਨਾਲ ਦੁਆ ਕਰ ਰਹੀ ਸੀ। ਤੇ ਜਦੋਂ ਹੈਰੋਦੀਸ ਉਹਨੂੰ ਪੇਸ਼ ਕਰਨ ਨੂੰ ਸੀ ਤੇ ਉਸੇ ਰਾਤ ਪਤਰਸ 2 ਜ਼ੰਜੀਰਾਂ ਨਾਲ ਬੰਨਿਆ ਹੋਇਆ 2 ਸਿਪਾਹੀਆਂ ਦੇ ਵਿਚਕਾਰ ਸੋ ਰਿਹਾ ਸੀ ਤੇ ਪਹਿਰੇ ਵਾਲੇ ਦਰਵਾਜ਼ੇ ਉੱਤੇ ਕੈਦਖਾਨੇ ਦੀ ਨਿਗਹਿਬਾਨੀ ਕਰ ਰਹੇ ਸੀ। ਭਈ ਵੇਖੋ, ਖੁਦਾਵੰਦ ਦਾ ਇੱਕ ਫਰਿਸ਼ਤਾ ਆਣ ਖਲੋਤਾ ਤੇ ਉਸ ਕੋਠੜੀ ਵਿੱਚ ਨੂਰ ਚਮਕ ਗਿਆ ਤੇ ਉਹਨੇ ਪਤਰਸ ਦੀ ਪਸਲੀ ਉੱਤੇ ਹੱਥ ਮਾਰ ਕੇ ਜਗਾਇਆ ਤੇ ਆਖਿਆ, ਭਈ ਜਲਦੀ ਉੱਠ, ਤੇ ਜ਼ੰਜੀਰਾਂ ਉਹਦੇ ਹੱਥਾਂ ਵਿੱਚੋਂ ਖੁੱਲ ਗਈਆਂ। ਫਿਰ ਫਰਿਸ਼ਤੇ ਨੇ ਉਹਨੂੰ ਆਖਿਆ, ਭਈ ਕਮਰ ਬੰਨ੍ਹ ਤੇ ਆਪਣੀ ਜੁੱਤੀ ਪਾ ਲੈ। ਉਹਨੇ ਆਖਿਆ, ਆਪਣਾ ਚੋਗਾ ਪਾ ਕੇ ਮੇਰੇ ਮਗਰ ਆ ਜਾ। ਉਹ ਨਿਕਲ ਕੇ ਉਹਦੇ ਮਗਰ ਟੁਰ ਪਿਆ ਤੇ ਇਹ ਨਾ ਜਾਣਿਆ ਭਈ ਜੋ ਕੁਝ ਫਰਿਸ਼ਤੇ ਵੱਲੋਂ ਹੋ ਰਿਹਾ ਏ ਉਹ ਵਾਕਿਆ ਹੀ ਏ, ਬਲਕਿ ਇਹ ਸਮਝਿਆ ਭਈ ਰੋਇਆ ਵੇਖ ਰਿਹਾ ਵਾਂ। ਇਸ ਲਈ ਉਹ ਪਹਿਲੇ ਤੇ ਦੂਜੇ ਹਲਕੇ ਵਿੱਚੋਂ ਨਿਕਲ ਕੇ ਉਸ ਲੋਹੇ ਦੇ ਫਾਟਕ ਉੱਤੇ ਅੱਪੜੇ, ਜਿਹੜਾ ਸ਼ਹਿਰ ਵਾਲੇ, ਉਹ ਆਪ ਹੀ ਉਹਨਾਂ ਲਈ ਖੁੱਲ੍ਹ ਗਿਆ। ਇਸ ਲਈ ਉਹ ਨਿਕਲ ਕੇ ਕੂਚੇ ਦੇ ਉਸ ਸਿਰੇ ਤੀਕਰ ਨਿਕਲ ਗਏ ਤੇ ਉਸੇ ਵੇਲੇ ਫਰਿਸ਼ਤਾ ਉਹਦੇ ਕੋਲੋਂ ਟੁਰ ਗਿਆ। ਤੇ ਪਤਰਸ ਨੇ ਹੋਸ਼ ਵਿੱਚ ਆ ਕੇ ਆਖਿਆ, ਭਈ ਹੁਣ ਮੈਂ ਸੱਚ ਜਾਣ ਲਿਆ, ਭਈ ਖੁਦਾਵੰਦ ਨੇ ਆਪਣਾ ਫਰਿਸ਼ਤਾ ਘੱਲ ਕੇ ਮੈਨੂੰ ਹੈਰੋਦੀਸ ਦੇ ਹੱਥੋਂ ਛੁਡਾ ਲਿਆ ਤੇ ਯਹੂਦੀ ਕੌਮ ਦੀ ਸਾਰੀ ਆਸ ਤੋੜ ਦਿੱਤੀ। ਕਰੰਥੀਓ, ਅਸੀਂ ਮਸੀਹ ਦੇ ਰਾਹੀਂ ਰੱਬ ਉੱਤੇ ਇੰਜ ਦਾ ਹੀ ਭਰੋਸਾ ਰੱਖਦੇ ਹਾਂ। ਇਹ ਨਹੀਂ ਭਈ ਆਪਣੇ ਆਪ ਅਸੀਂ ਇਹਦੇ ਲਾਇਕ ਹਾਂ, ਭਈ ਆਪਣੇ ਵੱਲੋਂ ਕੁਝ ਖਿਆਲ ਵੀ ਕਰ ਸਕੀਏ, ਬਲਕਿ ਸਾਡੀ ਲਿਆਕਤ ਰੱਬ ਵੱਲੋਂ ਏ, ਜਿਨ੍ਹੇ ਸਾਨੂੰ ਨਵੇਂ ਅਹਿਦ ਦੇ ਖਾਦਮ ਹੋਣ ਦੇ ਲਾਇਕ ਵੀ ਕੀਤਾ। ਲਫ਼ਜ਼ਾਂ ਦੇ ਖਾਦਮ ਨਹੀਂ, ਬਲਕਿ ਰੂਹ ਦੇ, ਕਿਉਂ ਜੇ ਲਫ਼ਜ਼ ਮਾਰ ਦਿੰਦੇ ਨੇ, ਪਰ ਰੂਹ ਜਿਉਂਦਿਆਂ ਕਰਦੀ ਏ। ਤੇ ਉਹ ਖੁਦਾਵੰਦ ਦਾ ਰੂਹ ਏ, ਤੇ ਜਿੱਥੇ ਕਿਤੇ ਖੁਦਾਵੰਦ ਦਾ ਰੂਹ ਏ, ਉੱਥੇ ਆਜ਼ਾਦੀ ਏ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੂਹ ਨੂੰ ਕੁਵਤ, ਹਜ਼ੂਰੀ ਤੇ ਕੁਦਰਤ ਦੀ ਤੇ ਮੁਕੱਦਸ ਖਿਆਲ, ਮੁਹੱਬਤ ਦੇ ਪਰਾਂ ਦੀਆਂ ਵੀ ਅਲਾਮਤਾਂ ਦਿੱਤੀਆਂ ਜਾਂਦੀਆਂ ਨੇ। ਉਹਦੀ ਹਜ਼ੂਰੀ ਦੇ ਇਹ ਫਰਿਸ਼ਤੇ, ਜਿਨ੍ਹਾਂ ਦੇ ਕੋਲ ਪਾਕਤਰੀਨ ਫਰਮਾਨ ਏ, ਸਿਆਣ ਦੇ ਰੂਹਾਨੀ ਮਾਹੌਲ ਨਾਲ ਜੁੜੇ ਹੁੰਦੇ ਤੇ ਲਗਾਤਾਰ ਆਪਣੀਆਂ ਖੂਬੀਆਂ ਨੂੰ ਦੁਬਾਰਾ ਪੈਦਾ ਕਰਦੇ ਨੇ। ਅਸੀਂ ਉਹਨਾਂ ਦੀ ਇਨਫਰਾਦੀ ਸ਼ਕਲਾਂ ਨੂੰ ਨਹੀਂ ਜਾਣਦੇ, ਪਰ ਅਸੀਂ ਇਹ ਜਾਣਦੇ ਹਾਂ ਭਈ ਉਹਨਾਂ ਦੀ ਫਿਤਰਤ ਰੱਬ ਦੀ ਫਿਤਰਤ ਤੇ ਰੂਹਾਨੀ ਬਰਕਤਾਂ ਦੇ ਨਾਲ ਮੁਤਾਬਕਤ ਰੱਖਦੀ ਏ। ਇੰਜ ਅਲਾਮਤੀ ਹੁੰਦਿਆਂ ਹੋਏ ਖਾਰਜੀ ਨੇ, ਫਿਰ ਵੀ ਨਫਸੀ ਨੇ, ਅਮਾਨ ਤੇ ਰੂਹਾਨੀ ਫਹਿਮ ਨੂੰ ਬਿਆਨ ਕਰਦੇ ਨੇ। ਫਰਿਸ਼ਤੇ ਰੱਬ ਦੇ ਖਿਆਲ ਇਨਸਾਨ ਤਿੱਕਰ ਅਪਣਾਉਣ ਵਾਲੇ, ਰੂਹਾਨੀ ਇਲਹਾਮ, ਪਾਕ ਤੇ ਕਾਮਲ, ਚੰਗਿਆਈ, ਪਾਕੀਜ਼ਗੀ ਤੇ ਲਫਾਨੀਅਤ ਦਾ ਅਸਰ, ਸਾਰੀ ਬਰਿਆਈ, ਹਵਸਪਰਸਤੀ ਤੇ ਫਾਨੀਅਤ ਦੀ ਮਜ਼ਮਤ ਕਰਨ ਵਾਲੇ। ਫਰਿਸ਼ਤੇ ਕੁਦਰਤੀ ਤੌਰ ਤੇ ਬਣਾਏ ਹੋਏ ਇਨਸਾਨ ਨਹੀਂ, ਜਿਨ੍ਹਾਂ ਦੇ ਪਰਾਂ ਵਿੱਚ ਜਾਨਵਰਾਂ ਵਾਲੀ ਖਸਲਤਾਂ ਸ਼ਾਮਲ ਹੋਣ, ਬਲਕਿ ਉਹ ਅਸਮਾਨੀ ਮੁਲਾਕਾਤੀ ਨੇ, ਜਿਹੜੇ ਮਾਦੀ ਨਹੀਂ ਬਲਕਿ ਰੂਹਾਨੀ ਪਰਾਂ ਨਾਲ ਉੱਡਦੇ ਨੇ। ਫਰਿਸ਼ਤੇ ਰੱਬ ਵੱਲੋਂ ਖਾਲਸ ਖਿਆਲ ਨੇ, ਜਿਨ੍ਹਾਂ ਨੂੰ ਸੱਚਾਈ ਤੇ ਪਿਆਰ ਦੇ ਪਰ ਲੱਗੇ ਹੁੰਦੇ ਨੇ, ਭਾਵੇਂ ਉਹਨਾਂ ਦੀ ਇਨਫਰਾਦੀਅਤ ਕੁਝ ਵੀ ਹੋਵੇ।
ਮੇਰੇ ਫਰਿਸ਼ਤੇ ਉੱਚੇ ਖਿਆਲਾਂ ਵਾਲੇ ਨੇ, ਜਿਹੜੇ ਕਿਸੇ ਕਬਰ ਦੇ ਬੂਹੇ ਉੱਤੇ ਜ਼ਾਹਰ ਹੁੰਦੇ ਨੇ, ਜਿਨ੍ਹਾਂ ਵਿੱਚ ਇਨਸਾਨੀ ਅਕੀਦੇ ਨੇ ਆਪਣੇ ਅਹਿਮਕਾਨਾ ਧਰਤੀ ਦੀਆਂ ਆਸਾਂ ਦਫਨ ਕਰ ਰੱਖੀਆਂ ਨੇ। ਸਫੈਦ ਉਂਗਲੀਆਂ ਨਾਲ ਉਹ ਉਤਲੇ ਪਾਸੇ ਇੱਕ ਨਵੀਂ ਤੇ ਜਲਾਲੀ ਭਰੋਸੇ ਹਯਾਤੀ ਦੇ ਉੱਚੇ ਨਮੂਨਿਆਂ ਤੇ ਇਹਦੀਆਂ ਖੁਸ਼ੀਆਂ ਵੱਲ ਇਸ਼ਾਰਾ ਕਰਦੇ ਨੇ। ਫਰਿਸ਼ਤੇ ਰੱਬ ਦੇ ਨੁਮਾਇੰਦਾਕਾਰ ਨੇ। ਉਤਲੇ ਪਾਸੇ ਵਧਣ ਵਾਲੀਆਂ ਇਹ ਹਸਤੀਆਂ ਕਦੀ ਖੁਦੀ ਪਾਪ ਜਾਂ ਮਾਦੀਅਤ ਵੱਲ ਰਹਿਨੁਮਾਈ ਨਹੀਂ ਕਰਦੀਆਂ, ਬਲਕਿ ਸਾਰੀ ਚੰਗਿਆਈ ਦੇ ਇਲਾਹੀ ਅਸੂਲ ਵੱਲ ਹਦਾਇਤ ਦਿੰਦੀਆਂ ਨੇ, ਜਿੱਥੇ ਹਰ ਅਸਲੀ ਇਨਫਰਾਦੀਅਤ, ਸ਼ਬੀਹ ਤੇ ਰੱਬ ਦੀ ਸੂਰਤ ਇਕੱਠੇ ਹੁੰਦੇ ਨੇ। ਇਹਨਾਂ ਰੂਹਾਨੀ ਹਦਾਇਤਾਂ ਉੱਤੇ ਸੰਜੀਦਗੀ ਨਾਲ ਧਿਆਨ ਦਿੰਦਿਆਂ ਹੋਏ ਉਹ ਸਾਡੇ ਨਾਲ ਠਹਿਰਦੇ ਨੇ ਤੇ ਅਸੀਂ ਬੇਖਬਰ ਫਰਿਸ਼ਤਿਆਂ ਦੀ ਖਾਤਰਦਾਰੀ ਕਰਦੇ ਹਾਂ। ਪੁਰਾਣਾ ਅਹਿਦਨਾਮਾ ਫਰਿਸ਼ਤਿਆਂ ਨੂੰ ਰੱਬ ਦੇ ਇਲਾਹੀ ਸੁਨੇਹੇ ਮੁਖਤਲਿਫ ਕੰਮ ਸੌਂਪਦਾ ਏ। ਮਿਕਾਇਲ ਦੀ ਖਾਸੀਅਤ ਰੂਹਾਨੀਅਤ ਦੀ ਮਜ਼ਬੂਤੀ ਏ। ਉਹ ਪਾਪ ਦੀ ਤਾਕਤ, ਸ਼ੈਤਾਨ ਦੇ ਖਿਲਾਫ ਲਸ਼ਕਰਾਂ ਦੀ ਰਹਿਨੁਮਾਈ ਕਰਦਾ ਏ ਤੇ ਪਾਕ ਲੜਾਈ ਲੜਦਾ ਏ। ਜਬਰਾਈਲ ਦੇ ਕੋਲ ਅਜ਼ਲੋਂ ਮੌਜੂਦ ਪਿਆਰ ਦੇ ਬਾਰੇ ਸ਼ੌਰ ਨੂੰ ਉਜਾਗਰ ਕਰਨ ਦੀ ਜ਼ਿੰਮੇਦਾਰੀ ਏ। ਇਹ ਫਰਿਸ਼ਤੇ ਸਾਨੂੰ ਗਹਿਰਾਈ ਤੋਂ ਬਚਾਉਂਦੇ ਨੇ। ਸੱਚਾਈ ਤੇ ਮੁਹੱਬਤ ਅਫਸੋਸ ਦੇ ਮੌਕੇ ਉੱਤੇ ਨੇੜੇ ਆ ਜਾਂਦੇ ਨੇ, ਜਦੋਂ ਮਜ਼ਬੂਤ ਈਮਾਨ ਤੇ ਰੂਹਾਨੀ ਤਾਕਤ ਆਪਸ ਵਿੱਚ ਕੁਸ਼ਤੀ ਕਰਦੀ ਤੇ ਰੱਬ ਦੇ ਫਹਿਮ ਦੇ ਪਾਰੋਂ ਫੈਲਦੀ ਏ। ਉਹਦੀ ਹਜ਼ੂਰੀ ਤੇ ਜਿਬਰਾਇਲ ਦਾ ਕੋਈ ਮੁਕਾਬਲਾ ਨਹੀਂ। ਲਾਮਤਨਾਹੀ ਹਮੇਸ਼ਾ ਮੌਜੂਦ, ਮੁਹੱਬਤ ਲਈ ਸਭ ਕੁਝ ਮੁਹੱਬਤ ਏ ਤੇ ਕੋਈ ਗਲਤੀ, ਪਾਪ, ਬਿਮਾਰੀ ਨਹੀਂ ਤੇ ਨਾ ਹੀ ਮੌਤ ਏ। ਜਦ ਬੱਦਲ ਸੂਰਜ ਦੇ ਮੁਖੜੇ ਨੂੰ ਢੱਕ ਦਿੰਦੇ ਨੇ ਤੇ ਕਿੰਨੀ ਥੋੜ੍ਹੀ ਲੋ ਜਾਂ ਗਰਮਾਇਸ਼ ਸਾਡੀ ਧਰਤੀ ਤੀਕਰ ਅਪੜਦੀ ਏ। ਕ੍ਰਿਸਚਨ ਸਾਇੰਸ ਬਸ ਤਦ ਹੀ ਵੇਖੀ ਜਾ ਸਕਦੀ ਏ ਜਦ ਬਦਨੀ ਹਿੱਸਾਂ ਦੇ ਬੱਦਲ ਸਾਫ਼ ਹੋ ਜਾਂਦੇ ਨੇ। ਹਯਾਤੀ ਨੂੰ ਰੂਹਾਨੀ ਤੌਰ ਤੇ ਸਮਝਣ ਤੋਂ ਪਹਿਲਾਂ ਧਰਤੀ ਉੱਤੇ ਇਨਸਾਨਾਂ ਲਈ ਲੋ ਜਾਂ ਖੁਸ਼ੀ ਬਹੁਤ ਘੱਟ ਆਉਂਦੀ ਏ। ਕ੍ਰਿਸਚਨ ਸਾਇੰਸ ਦੀ ਉਚਾਈ ਤੀਕਰ ਅਪੜਨ ਲਈ ਇਨਸਾਨ ਨੂੰ ਇਹਦੇ ਇਲਾਹੀ ਅਸੂਲ ਦੀ ਫਰਮਾਬਰਦਾਰ ਹਯਾਤੀ ਗੁਜ਼ਾਰਨੀ ਚਾਹੀਦੀ ਏ। ਇਸ ਸਾਇੰਸ ਦੀ ਪੂਰੀ ਤਾਕਤ ਨੂੰ ਉਜਾਗਰ ਕਰਨ ਲਈ ਬਦਨੀ ਹਿੱਸ ਦੀ ਮੁਖਾਲਫਤ ਨੂੰ ਰੂਹਾਨੀ ਹਿੱਸ ਦੀ ਹਮਾਹੰਗੀ ਮੰਨਣੀ ਚਾਹੀਦੀ ਏ। ਜਿਵੇਂ ਪਈ ਮੌਸੀਕੀ ਦੀ ਸਾਇੰਸ ਗਲਤ ਧੁਨਾਂ ਨੂੰ ਠੀਕ ਕਰਦੀ ਤੇ ਆਵਾਜ਼ ਨੂੰ ਮਿੱਠੀ ਆਹੰਗ ਫਰਾਹਮ ਕਰਦੀ ਏ। ਜਿਹਦੀ ਇਸਤਲਾਹ ਮਾਦੀ ਫਹਿਮ ਏ, ਉਹ ਸ਼ੈਵਾਂ ਦੇ ਬਸ ਫਾਨੀ ਆਰਜ਼ੀ ਫਹਿਮ ਦੀ ਰਿਪੋਰਟ ਕਰ ਸਕਦਾ ਏ, ਜਦ ਕਿ ਰੂਹਾਨੀ ਫਹਿਮ ਬਸ ਸੱਚਾਈ ਦੀ ਗਵਾਹੀ ਦੇ ਸਕਦਾ ਏ। ਮਾਦੀ ਫਹਿਮ ਲਈ ਗੈਰ ਅਸਲੀ ਤਦ ਤੀਕਰ ਅਸਲੀ ਰਹਿੰਦਾ ਏ ਜਦ ਤੀਕਰ ਪਈ ਕ੍ਰਿਸਚਨ ਸਾਇੰਸ ਦੇ ਰਾਹੀਂ ਇਸ ਫਹਿਮ ਨੂੰ ਠੀਕ ਨਹੀਂ ਕੀਤਾ ਜਾਂਦਾ। ਮਾਦੀ ਫਹਿਮ ਦੀ ਮੁਖਾਲਫਤ ਕਰਦਿਆਂ ਹੋਏ ਰੂਹਾਨੀ ਫਹਿਮ ਵਿੱਚ ਇਲਹਾਮ, ਆਸ, ਈਮਾਨ, ਸਮਝ, ਸੂਦਮੰਦੀ, ਅਸਲੀਅਤ ਸ਼ਾਮਲ ਹੁੰਦੇ ਨੇ। ਮਾਦੀ ਫਹਿਮ ਇਹ ਈਮਾਨ ਜ਼ਾਹਰ ਕਰਦਾ ਏ ਭਈ ਸਿਆਣ ਮਾਦੇ ਵਿੱਚ ਏ। ਇਹ ਇਨਸਾਨੀ ਅਕੀਦਾ ਖੁਸ਼ੀ ਤੇ ਪੀੜ, ਆਸ ਤੇ ਡਰ, ਹਯਾਤੀ ਤੇ ਮੌਤ ਦੇ ਫਹਿਮ ਦੇ ਵਿਚਕਾਰ ਤਬਦੀਲੀ ਲਿਆਉਂਦਿਆਂ ਹੋਏ ਫਾਨੀਅਤ ਜਾਂ ਗੈਰ ਅਸਲੀਅਤ ਦੀਆਂ ਹੱਦਾਂ ਤੋਂ ਬਾਹਰ ਕਦੀ ਨਹੀਂ ਆਉਂਦਾ। ਜਦ ਅਸਲੀ ਨੂੰ ਪਾ ਲਿਆ ਜਾਂਦਾ ਏ, ਜਿਹਦਾ ਐਲਾਨ ਸਾਇੰਸ ਦੇ ਰਾਹੀਂ ਹੁੰਦਾ ਏ, ਖੁਸ਼ੀ ਹੋਰ ਠੋਕਰ ਦੇਣ ਵਾਲੀ ਤੇ ਨਾ ਹੀ ਆਸ ਧੋਖਾ ਦੇਣ ਵਾਲੀ ਹੁੰਦੀ ਏ। ਰੂਹਾਨੀ ਖਿਆਲ ਜਿਵੇਂ ਪਈ ਅਦਦ ਤੇ ਖਤ ਅਸੂਲ ਤੋਂ ਸ਼ੁਰੂ ਹੁੰਦੇ ਨੇ ਤੇ ਇਹ ਕਿਸੇ ਮਾਦੀ ਅਕੀਦੇ ਨੂੰ ਨਹੀਂ ਮੰਨਦੇ। ਰੂਹਾਨੀ ਖਿਆਲ ਉਹਨਾਂ ਦੀ ਇਲਾਹੀ ਸ਼ੁਰੂਆਤ ਤੇ ਹਸਤੀ ਦੇ ਰੂਹਾਨੀ ਫਹਿਮ ਵੱਲ ਰਹਿਨੁਮਾਈ ਦਿੰਦੇ ਨੇ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਏ ਜਿਹੜੀ ਸ਼ਾਉਰ ਨੂੰ ਉੱਚਾ ਕਰਦੀ ਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਏ। ਜ਼ਬੂਰ ਦੇ ਲਖਾਰੀ ਨੇ ਆਖਿਆ, ਬਹਿਰਾਂ ਦੀ ਆਵਾਜ਼ ਤੋਂ, ਸਮੁੰਦਰ ਦੀਆਂ ਜ਼ਬਰਦਸਤ ਛੱਲਾਂ ਤੋਂ ਵੀ ਖੁਦਾਵੰਦ ਉੱਚਾ ਤੇ ਕਾਦਰ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਉਰ ਏ। ਇਨਸਾਫ ਨੂੰ ਜ਼ਾਹਰ ਕਰਦਿਆਂ ਹੋਏ ਤੇ ਬਿਮਾਰੀ ਤੇ ਮੌਤ ਵਿੱਚ ਜਕੜੇ ਇਨਸਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਦਿਆਂ ਹੋਏ ਉੱਚੀ ਸ਼ਾਨ ਵਾਲੀ ਤੇ ਅਮਲੀ ਮਸੀਹਤ ਇਸ ਦੌਰ ਦੇ ਬੂਹੇ ਉੱਤੇ ਖਲੋਤੀ ਇਜਾਜ਼ਤ ਲਈ ਖੜਕਾ ਰਹੀ ਏ। ਕੀ ਤੁਸੀਂ ਇਸ ਨੂਰਾਨੀ ਮੁਲਾਕਾਤ ਲਈ ਬੂਹਾ ਖੋਲੋਗੇ ਜਾਂ ਬੰਦ ਕਰੋਗੇ, ਜਿਹੜਾ ਹਲੀਮੀ ਦੇ ਨਾਲ ਆਉਂਦਾ ਏ, ਜਿਵੇਂ ਉਹ ਅਰੂਜ ਦੇ ਵੇਲੇ ਪਿਓ ਦਾਦੇ ਦੇ ਜ਼ਮਾਨੇ ਵਿੱਚ ਆਇਆ ਸੀ। ਸੱਚਾਈ ਆਜ਼ਾਦੀ ਦੇ ਅਨਸਰ ਪੈਦਾ ਕਰਦੀ ਏ। ਇਹਦੇ ਝੰਡੇ ਉੱਤੇ ਰੂਹ ਦਾ ਇਲਹਾਮੀ ਨਾਰਾ ਗੁਲਾਮੀ ਮੁੱਕ ਗਈ ਏ ਲਿਖਿਆ ਹੋਇਆ ਏ। ਰੱਬ ਦੀ ਕੁਦਰਤ ਕਾਇਦੀਆਂ ਲਈ ਆਜ਼ਾਦੀ ਲਿਆਉਂਦੀ ਏ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਕਿਹੜੀ ਫਰਜ਼ ਕੀਤੀ ਗਈ ਤਾਕਤ ਏ ਜਿਹੜੀ ਆਪਣੇ ਆਪ ਨੂੰ ਰੱਬ ਦੇ ਖਿਲਾਫ ਖੜਾ ਕਰਦੀ ਏ। ਇਹ ਕਿੱਥੋਂ ਆਉਂਦੀ ਏ? ਉਹ ਕਿਹੜੀ ਸ਼ੈ ਏ ਜਿਹੜੀ ਇਨਸਾਨ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਪਾਪ, ਮੌਤ ਤੇ ਬਿਮਾਰੀ ਨਾਲ ਬੰਨ੍ਹਿਆ ਰੱਖਦੀ ਏ। ਜੋ ਕੁਝ ਵੀ ਇਨਸਾਨ ਨੂੰ ਗੁਲਾਮ ਬਣਾਉਂਦਾ ਏ,
ਉਹ ਇਲਾਹੀ ਹੁਕਮਰਾਨ ਦਾ ਮੁਖਾਲਫ ਹੈ। ਸੱਚਾਈ ਇਨਸਾਨ ਨੂੰ ਆਜ਼ਾਦ ਕਰਦੀ ਏ। ਇਨਸਾਨ ਦੇ ਸਾਰੇ ਹੱਕ ਨੂੰ ਸਮਝਦਿਆਂ ਹੋਏ ਅਸੀਂ ਸਾਰੇ ਜ਼ੁਲਮਾਂ ਦੀ ਤਬਾਹੀ ਦੇ ਬਾਰੇ ਪੇਸ਼ਬੀਨੀ ਕਰਨ ਵਿੱਚ ਨਾਕਾਮ ਨਹੀਂ ਹੋ ਸਕਦੇ। ਗੁਲਾਮੀ ਇਨਸਾਨ ਦੀ ਜਾਇਜ਼ ਹਾਲਤ ਨਹੀਂ ਏ। ਰੱਬ ਨੇ ਇਨਸਾਨ ਨੂੰ ਜੰਮਿਆ। ਪੌਲੂਸ ਨੇ ਆਖਿਆ, ਮੈਂ ਆਜ਼ਾਦ ਜੰਮਿਆ। ਸਾਰੇ ਇਨਸਾਨਾਂ ਨੂੰ ਆਜ਼ਾਦ ਹੋਣਾ ਚਾਹੀਦਾ ਏ। ਜਿੱਥੇ ਕਿਤੇ ਖੁਦਾਵੰਦ ਦਾ ਰੂਹ ਏ, ਉੱਥੇ ਆਜ਼ਾਦੀ ਏ। ਮੁਹੱਬਤ ਤੇ ਸੱਚਾਈ ਆਜ਼ਾਦ ਕਰਦੇ ਨੇ, ਪਰ ਬਦੀ ਤੇ ਗਲਤੀ ਗੁਲਾਮੀ ਵੱਲ ਲੈ ਜਾਂਦੇ ਨੇ। ਕ੍ਰਿਸਚਨ ਸਾਇੰਸ ਆਜ਼ਾਦ ਨੂੰ ਉੱਚਾ ਕਰਦੀ ਤੇ ਚੀਕਦੀ ਏ ਭਈ ਮੇਰੇ ਮਗਰ ਟੁਰੋ, ਬਿਮਾਰੀ, ਪਾਪ ਤੇ ਮੌਤ ਦੇ ਬੰਧਨਾਂ ਤੋਂ ਬਚੋ। ਯਿਸੂ ਨੇ ਰਾਸਤਾ ਸਿੱਧਾ ਕੀਤਾ ਏ। ਜਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਤੇ ਆਜ਼ਾਦ ਹੋਵੋ। ਇਹ ਤੁਹਾਡਾ ਇਲਾਹੀ ਹੱਕ ਏ। ਪੌਲੂਸ ਨੇ ਆਖਿਆ, ਰੂਹ ਦੇ ਮੁਤਾਬਕ ਟੁਰੋ ਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਭਈ ਇਨਸਾਨ ਦੀ ਮੁਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਐਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਿੰਦ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਏ। ਇਨਸਾਨ ਰੱਬ ਯਾਨੀ ਰੂਹ ਦਾ ਮੁਆਵਨ ਏ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤਨਾਹੀ, ਆਜ਼ਾਦੀ, ਹਮਾਂਗੀ ਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਏ। ਜਿੱਥੇ ਕਿਤੇ ਰੱਬ ਦਾ ਰੂਹ ਏ, ਉੱਥੇ ਆਜ਼ਾਦੀ ਏ। ਯੂਰ ਦੇ ਆਰਚ ਕਾਹਨ ਵਾਂਗਰ ਪਾਕਤਰੀਨ ਥਾਂ ਵਿੱਚ ਦਾਖਲ ਹੋਣ ਲਈ ਇਨਸਾਨ ਆਜ਼ਾਦ ਏ, ਯਾਨੀ ਰੱਬ ਦੀ ਸਲਤਨਤ ਵਿੱਚ। ਇਨਸਾਨ ਦੀ ਲਾਫਾਨੀਅਤ ਤੇ ਹਮਾਂਗੀ ਕਾਇਮ ਨੇ। ਸਾਨੂੰ ਮੁਖਾਲਫ ਟੇਵੇ ਤੋਂ ਹਟ ਕੇ ਵੇਖਣਾ ਚਾਹੀਦਾ ਏ ਭਈ ਇਨਸਾਨ ਮਾਦੀ ਤੌਰ ਤੇ ਖਲਕ ਕੀਤਾ ਗਿਆ ਏ ਤੇ ਸਾਡੀ ਨਜ਼ਰ ਨੂੰ ਤਖਲੀਕ ਦੇ ਉਸ ਰੂਹਾਨੀ ਰਿਕਾਰਡ ਵੱਲ ਮੁੜਨਾ ਚਾਹੀਦਾ ਏ ਜਿਹੜਾ ਦਿਲ ਤੇ ਸਮਝ ਉੱਤੇ ਹੀਰੇ ਦੀ ਨੋਕ ਤੇ ਇੱਕ ਫਰਿਸ਼ਤੇ ਦੀ ਕਲਮ ਨਾਲ ਘੂੜਿਆ ਗਿਆ ਹੋਵੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਐਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।